ਅੱਛਾ। ਚਲੋ ਆ ਕੇ ਉੱਠੋ। ਬੰਦੂਕਾਂ ਉਹਨਾਂ ਰੱਖੀਆਂ, ਮਰਾਸੀਆਂ ਦਾ ਘਰ ਸੀ ਉਹਨਾਂ ਅੱਛਾ। ਉੱਥੇ, ਤੇ ਆਪ ਆ ਗਿਆ ਅੱਗੇ। ਅੱਛਾ। ਆਖਣ ਲੱਗਾ ਲਾ ਥਾਣੇਦਾਰ ਜਾਣੇ ਤੇ ਮੈਂ ਜਾਣਾ, ਮੇਰੇ ਸਿਪਾਹੀ ਨਹੀਂ ਨੇੜੇ ਲੱਗਣਾ ਚਾਹੀਦਾ। ਲਓ ਜੀ, ਉਹ ਜਾਂਦਿਆਂ ਥਾਣੇਦਾਰ ਨੂੰ ਉਸ ਫੜ ਲਿਆ। ਅੱਛਾ। ਜੂੜਿਆਂ ਤੋਂ ਸਿੱਖ ਸੀ ਉਹ ਵੀ, ਜ਼ਹਿਰ ਲਿੱਤਾ। ਅੱਛਾ। ਉਹ ਬੰਦੇ ਜਿਹੜੇ ਬੈਠੇ ਸਨ, ਲਾ ਵੀ ਸਰਦਾਰ ਬਹਾਦਰ ਆ ਗਿਆ, ਸਰਦਾਰ ਬਹਾਦਰ ਆ ਗਿਆ। ਇੱਕ ਮੰਜੀ ਉਹਨਾਂ ਵਿਹਲੀ ਕਰ ਦਿੱਤੀ ਜਿਹੜੀ ਐਸਪੀ ਦੇ ਸਾਹਮਣੇ ਸੀ। ਵਾਹ। ਉਹਦੇ ਤੇ ਆ ਕੇ ਤੇ ਇਸ ਤਰ੍ਹਾਂ ਲੱਤਾਂ ਲਮਕਾ ਕੇ ਅੰਜ ਬਹਿ ਗਿਆ ਸੀ। ਨਿੱਕੇ ਨਿੱਕੇ ਵੇਹਦੇ ਰਹਿੰਦੇ ਸਾਂ ਇਹਨਾਂ ਦਾ ਤਮਾਸ਼ੇ। ਅੰਜ ਕਰਕੇ ਜਿਸਲੇ ਬਹਿ ਗਿਆ ਤੇ ਆਂਦਾ ਕੌਣ ਹੈ ਤੂੰ? ਮੈਨੂੰ ਇਹ ਲੋਕ ਬਹਾਦਰ ਆਉਂਦੇ। ਅਸੀਂ ਤੇ ਮੰਜੀ ਤੇ ਬਹਿ ਗਿਆ ਕਿ ਹੋਰ ਕੀ ਕਰਾਂ। ਥੱਲੇ ਬਹੁਤ ਮੁਲਜ਼ਮ ਹੋ ਕੇ ਮੰਜੀਆਂ ਤੇ ਬੈਠਦੇ ਨੇ। ਉਸ ਆਖਿਆ ਉੱਠੋ ਤਾਂ ਛੱਡੋ ਆ ਕੁਰਸੀਆਂ ਕਰਸੀਆਂ ਤੇ ਮੰਜੀਆਂ, ਤੁਹਾਡੇ ਪਿਓ ਨੇ ਘੱਲੀਆਂ ਨੇ ਇੱਥੇ। ਅੱਛਾ। ਹਾਂ ਜੀ ਸਰਦਾਰ ਜੀ, ਉਸ ਐਸਪੀਆਂ ਦਾ ਸਰਦਾਰ ਜੀ ਕੀ ਬਣਾਇਆ ਨੇ? ਆਖਣ ਲੱਗਾ ਆਂਦਾ ਹਲ ਵਾਹ ਕੇ ਆਇਆ ਵਾਂ ਤੇ ਥੱਕਿਆ ਵਾਂ, ਥਕੇਵਾ ਤੇ ਮੇਰਾ ਕੋ ਲਾਏਗਾ ਤੇ ਫੇਰ ਮੈਂ ਗੱਲ ਕਰਾਂ। ਫੇਰ ਗੱਲ ਕਰਾਂਗਾ। ਤੇ ਆ ਦੋ ਜਵਾਨ ਸਰਾਏ ਇਹਨਾਂ ਨੂੰ ਆਖੋ ਜਰਾ ਇਹਨੂੰ ਲਤਾੜ ਦੇ। ਅੱਛਾ। ਉਹ ਸਿਪਾਹੀਆਂ ਨੇ ਸੁੱਟ ਕੇ ਥੱਲੇ ਤੇ ਉੱਤੇ ਚੜ ਗਏ। ਉਹ ਬੂਟਾਂ ਦੀਆਂ ਚੋਬਣ ਅੱਡੀਆਂ ਬਾਂਹ ਕਰ। ਲਓ ਜੀ, ਦੂਜੇ ਨੇ ਦੋਵੇਂ ਭਰਾ ਚੜੇ ਘੋੜੀਆਂ ਤੇ, ਨਾਲ ਦੂਜੇ ਵੀ ਬੰਦੇ ਚੜੇ। ਜਿੱਥੇ ਵਾਢਾ ਲੱਗਾ ਹੋਵੇ ਉੱਥੋਂ ਠਾਣ ਚਲੋ ਬਾਹਰ ਕੇ। ਅੱਛਾ। ਮਿਰਜ਼ਾ, ਸਾਬਲ, ਗੋਪੇਰਾ, ਜਗੀਰਪੁਰਾ, ਮੰਦੇ ਦਾ ਡੇਰਾ ਤੇ ਇਸ ਤਰ੍ਹਾਂ ਕਰਕੇ ਨਾ ਤੇ ਕੁਰ ਕੇ ਸਾਰੇ ਮੁੜ ਉੱਥੇ ਕੱਢੋ ਸੀ। ਫਿਰ ਇਹ ਵੇਖ ਲੈ, ਥਾਣੇਦਾਰ ਇੱਕ ਉਹ ਆਇਆ ਤੇ ਉਸ ਆ ਕੇ ਨੇ ਸਾਰੇ ਸਾਈ ਫੜ ਲਏ। ਸਾਈ ਜਿਸ ਵੇਲੇ ਫੜ ਲੈ ਤੇ ਉਹਨਾਂ ਵਿਚਾਰਿਆਂ ਨੂੰ ਨਾ ਲਿਆ ਕੇ ਤੇ ਲੰਮੇ ਧੁੱਪੇ ਪਾ ਛੜਿਆ। ਅੱਛਾ। ਇੱਕ ਨਿਕਲਿਆ ਉਹਨਾਂ ਤੋਂ ਪਿਸ਼ਾਬ ਕਰਨ, ਰਾਜਾ ਨਾਂ ਸੀ ਉਹਦੇ, ਗੋਖੀ ਉਹਨੂੰ ਆਦੇ ਸਨ। ਉਹਨੂੰ ਮਿਲਦਾ ਹੈ ਦਰਬਾਰਾ। ਅੱਛਾ। ਦੁੱਧ ਲੈ ਕੇ ਆਉਂਦਾ। ਉਹ ਚਾਚਾ ਗੋਖੀ ਕੀ ਹਾਲ ਹੈ? ਤੁਹਾਡੀ ਬਾਂਹ ਦਾ ਕੁੜੀ ਆਵੇ, ਅਸੀਂ ਟੋਰੀ ਜਾਈਏ ਤੇ ਇੱਥੋਂ ਚੰਗੇ। ਉਹ ਚਾਚਾ ਮਰੇ ਕੋ ਹੋਇਆ ਕੀ ਤੈਨੂੰ? ਉਹ ਗਾਲੀ ਕੱਢਣ ਲੱਗ ਪਿਆ। ਅੱਛਾ। ਗਾਲੀ ਕਿਉਂ ਕੱਢਣ ਲੱਗ ਪਿਆ? ਬਈ ਇੱਕ ਸਾਈ ਦੀ ਚੋਰੀ ਹੋਈ ਹੈ ਤੇ ਉਸ ਭੈਣ ਪਾੜੇ ਨੇ ਸਾਰੀ ਠੱਟੀ ਫੜਾਈ ਹੈ। ਉਹ ਲੰਮੇ ਪਾਏ ਸੋ ਥਾਣੇਦਾਰ ਨੇ। ਉਹਦਾ 5 ਮਿੰਟ ਕੱਢ ਤੇ ਮੈਂ ਆਇਆ। ਅੱਛਾ। ਮੈਨੂੰ ਆ ਦੁੱਧ ਘਰ ਦੇ ਰਹਿੰਦੇ ਤੇ ਮੈਂ ਆ ਕੇ ਸਭ ਕੁਝ ਸਹੀ ਕਰ ਲਈ। ਅੱਛਾ। ਲੋ ਜੀ, ਉਹ ਘਰ ਨੂੰ ਤੁਰ ਗਿਆ, ਜਾ ਕੇ ਦੁੱਧ ਦਿੱਤਾ। ਮੈਂ ਆਖਿਆ ਆਉਣਾ ਵਾ। ਉਹ ਜਿਹੜੇ ਡੇਰੇ 'ਚ ਬੈਠੇ ਸਨ ਉਹਨਾਂ ਨੂੰ ਆਦਾ ਬੈਠੇ 40-50 ਬੰਦੇ, ਕੁੜੀ ਆਵੇ ਸਾਈ। ਪੁਲਿਸ ਵਾਲਿਆਂ ਫੜੇ ਨੇ ਤੇ ਉਹਨਾਂ ਨੂੰ ਲੰਮਿਆਂ ਪਾਇਆ। ਸਾ ਪਤਾ ਹੀ ਨਹੀਂ ਲਿਆ। ਸਰਦਾਰ ਜੀ, ਪਿੰਡ ਤੁਹਾਡਾ ਤੇ ਸਾਨੂੰ ਕੀ ਪਤਾ, ਅਸੀਂ ਨਿਕਲੇ ਹੀ ਨਹੀਂ ਬਾਹਰ। ਅੱਛਾ। ਚਲੋ ਆ ਕੇ ਉੱਠੋ। ਬੰਦੂਕਾਂ ਉਹਨਾਂ ਰੱਖੀਆਂ, ਮਰਾਸੀਆਂ ਦਾ ਘਰ ਸੀ ਉਹਨਾਂ ਉੱਥੇ, ਤੇ ਆਪ ਆ ਗਿਆ ਅੱਗੇ। ਅੱਛਾ। ਆਖਣ ਲੱਗਾ ਲਾ ਥਾਣੇਦਾਰ ਜਾਣੇ ਤੇ ਮੈਂ ਜਾਣਾ, ਮੇਰੇ ਸਿਪਾਹੀ ਨਹੀਂ ਨੇੜੇ ਲੱਗਣਾ ਚਾਹੀਦਾ। ਲਓ ਜੀ, ਉਹ ਜਾਂਦਿਆਂ ਥਾਣੇਦਾਰ ਨੂੰ ਉਸ ਫੜ ਲਿਆ। ਅੱਛਾ। ਜੂੜਿਆਂ ਤੋਂ ਸਿੱਖ ਸੀ ਉਹ ਵੀ, ਜ਼ਹਿਰ ਲਿੱਤਾ। ਅੱਛਾ। ਜ਼ਹਿਰ ਲਿੱਤਾ ਤੇਰੀ ਹੱਲਾ ਕੁੜੀ ਆਵੇ ਕੀ ਹੋਇਆ ਆ? ਕਿਉਂ ਇਹਨਾਂ ਪਿਆਵਾਂ ਨੂੰ ਕਿਉਂ ਲੰਮਿਆ ਪਾਇਆ? ਉਹਨਾਂ ਨੂੰ ਉਠਾ ਕੇ ਕਾਲ ਦਿੱਤਾ ਆ ਕੇ। ਅੱਛਾ। ਜਾਓ, ਉੱਠੋ, ਜਾ ਕੇ ਰੋਟੀ ਰਾਟੀ ਖਾਓ, ਜਾਓ ਤੁਸੀਂ। ਉਸ ਆਖਿਆ ਇਹ ਕੌਣ ਹੈ? ਜੀ ਇਹ ਬਹਾਦਰ ਦਾ ਭਰਾ ਹੈ, ਦਰਬਾਰਾ। ਅੱਛਾ। ਉਸ ਆਖਿਆ ਇਹ ਭੈੜੇ ਹੀ ਨੇ।
ਆਖਣ ਲੱਗਾ ਇਹ ਤੇ ਵਾਹ ਪਿਆ ਪਤਾ ਲੱਗਦਾ ਚੰਗੇ ਨਾ ਚੰਗੇ ਤੇ ਭੈੜੇ ਨਾ ਭੈੜੇ ਦੇ ਕਿ ਭੈੜੇ। ਚੰਗੇ ਨੇ। ਆ ਕੇ ਜਿਸ ਵੇਲੇ ਉਹਨੂੰ ਚੰਗਾ ਫੰਡਿਆ ਨਾ, ਹਾਂ ਆਖਣ ਲੱਗਾ ਟੁਰ ਜਾ ਇੱਥੋਂ, ਟੁਰ ਜਾ। ਨਾ ਤੈਨੂੰ ਆਖੇ ਪਤਾ ਲੱਗ ਜਾਣਾ, ਸਾਖਿਆ ਪਤਾ ਲੱਗ ਜਾਵੇ, ਲੱਗ ਜਾ। ਉਹ ਜਾਂਦੇ ਨੇ ਤੇ ਉਹ ਮਿਲਦੇ ਨੇ ਬਾਜ਼ਰ ਨੂੰ, ਪਰਲੇ ਸੂਬੇ ਤੋਂ ਦੀ ਲਾਮੇ। ਅੱਛਾ ਪੁਲਿਸ ਵਾਲੇ, ਹੈਂ? ਪੁਲਿਸ ਵਾਲੇ। ਹਾਂ ਹਾਂ ਉਹ ਸਾਫ ਸਲਾਮਤ ਕੀਤੀ ਤੇ ਆਉਂਦਾ ਤੇਰੀਆਂ ਪੜੀਆਂ ਨੇ। ਹਾਂ ਉਹ ਕੀ ਹੋਇਆ? ਆਖੇ ਤੈਨੂੰ ਪਤਾ ਲੱਗ ਜਾਂਦਾ ਘੰਟੇ ਤੋਂ ਅੱਗੇ। ਉਹ ਜਾ ਕੇ ਐਸਪੀ ਦੇ ਪੇਟੋਂ ਪੇਸ਼ ਹੋ ਗਿਆ। ਭਾਈ ਆ ਗੱਲ ਹੈ। ਉਸ ਪੁਲਿਸ ਲਾਈਨ ਤੋਂ 4 ਗੱਡੀਆਂ ਵੱਡੀਆਂ ਮੰਗਾਈਆਂ, ਅੱਛਾ ਪੁਲਿਸ ਦੀਆਂ ਤੇ ਰਫਲਾਂ, ਤੇ ਆ ਗਏ ਇੱਥੇ ਆ ਕੇ ਪਿੱਪਲ ਸਾਲੇ ਬਹਿ ਗਏ। ਅੱਛਾ ਪਿੱਪਲ ਹੁੰਦਾ ਸੀ ਇਸ ਖੂਹ ਤੇ। ਅਗਾਂਹ ਨਹੀਂ ਗਏ, ਪਿੰਡ ਵੱਲ ਨਹੀਂ ਗਏ, ਇੱਥੇ ਆ ਕੇ ਬਹਿ ਗਏ। ਸੱਦਿਆ ਨੰਬਰਦਾਰ ਨੂੰ, ਚੌਕੀਦਾਰ ਕਰ ਲਿਆ, ਬਜਾ ਨੰਬਰਦਾਰ ਨੂੰ ਲਿਆ। ਉਹ ਪ੍ਰਤਾਪ ਸਿੰਘ ਨੂੰ ਲਿਆਇਆ, ਇਹਨਾਂ ਦੇ ਚਾਚੇ। ਉਹ ਜੀ ਕੀ ਹੋਇਆ? ਅਖੇ ਉਹ ਬਈ ਦਰਬਾਰਾ ਕਿਹੜਾ ਹੈ? ਅਖੇ ਉਹਨੂੰ ਕੀ ਆਖਣਾ? ਅਖੇ ਉਸ ਥਾਣੇਦਾਰ ਨੂੰ ਮਾਰਿਆ, ਆਖਣ ਲੱਗਾ ਪਾਗਲ ਹੈ, ਪਾਗਲ ਹੈ, ਉਹ ਸਾਨੂੰ ਪੈ ਜਾਂਦਾ ਤੇ ਇਹ ਉਹਦਾ ਕੀ ਲੱਗਦਾ? ਅੱਛਾ ਨਹੀਂ ਆਖੇ ਸਾਨੂੰ ਦਰਬਾਰਾ ਚਾਹੀਦਾ। ਉਸ ਆਖਿਆ ਦਰਬਾਰਾ ਚਾਹੀਦਾ। ਦਰਬਾਰਾ ਕਿੱਥੇ ਚਾਹੀਦਾ? ਹੋਰ ਕਿੱਥੇ ਵਿੱਚ ਕਿੱਥੇ ਨੇ? ਉਹ ਸਗਾ ਪਿੱਛੇ ਨਾ ਦੱਸਿਆ। ਲਓ ਜੀ ਉਹ ਡੇਰਾ ਇਹਨਾਂ ਦਾ ਇੱਕੋ ਹੀ ਸੀ। ਲਓ ਜੀ ਇਹ ਜਿਸ ਵੇਲੇ ਬਹਾਦਰ ਵੀ ਆ ਗਿਆ ਤੇ ਬਹਾਦਰ ਨੇ ਨਾ ਉਹ ਐਸਪੀ ਆਇਆ ਤੇ ਆ ਕੇ ਤੇ ਉਸ ਮਤਲਬ ਚੌਕੀਦਾਰ ਨੂੰ ਕਰਿਆ, ਜਾ ਉਹਨੂੰ ਆਖ ਤੈਨੂੰ ਐਸਪੀ ਸੱਦਦਾ ਹੈ। ਉਹ ਗਿਆ, ਜਾ ਕੇ ਆਖਿਆ, ਆਖਣ ਲੱਗਾ ਉਹਨੂੰ ਆਖੀ ਮਦਾਰ ਗਿਆ ਹੈ ਤੇ ਆਉਂਦਾ ਹੈ, ਘੋੜੀ ਘੱਲੀ ਹੈ, ਬੰਦਾ ਮਗਰ ਘੱਲਿਆ ਉਹਦੇ ਤੇ ਆਉਂਦਾ ਹੈ ਤੇ ਆ ਜਾਂਦਾ। ਅੱਛਾ ਚਲੋ ਲੋ ਜੀ ਪਹਿਲਾਂ ਉਸ ਲੱਸੀ ਖਿਲਾਈ ਮਿੱਠੀ, ਫਿਰ ਉਹਨੇ ਰੋਟੀ ਖਿਲਾਈ, ਲਾ ਕੇ ਤੇ ਖਵਾ ਪਿਆ ਕੇ ਉਹਨਾਂ ਨੂੰ। ਤੇ ਉਹ ਚੌਕੀਦਾਰ ਨੂੰ ਆਂਦੇ ਨੇ ਜਾ ਯਾਰ ਪਤਾ ਕਰ। ਚੌਕੀਦਾਰ ਗਿਆ ਤੇ ਆਖਣ ਲੱਗਾ ਵਾ ਮੈਂ ਨਹਾਉਣ ਲੱਗਾ ਵਾਂ, ਇਸ਼ਨਾਨ ਕਰਨ ਲੱਗਾ, ਕਰਕੇ ਤੇ ਪ੍ਰਸ਼ਾਦਾ ਛੱਕ ਕੇ ਤੇ ਆਉਣਾ ਵਾ। ਅੱਛਾ ਉਹਨਾਂ ਨੂੰ ਆਖੀ ਆ ਗਿਆ ਮਦਾਰੋਂ ਤੇ ਆਉਂਦਾ ਪ੍ਰਸ਼ਾਦਾ ਛੱਕ ਕੇ। ਉਹ ਰੋਟੀ ਆਂਦੇ ਸਨ, ਰੋਟੀ ਦੀ ਸਨ ਆਂਦੇ। ਅੱਛਾ ਲਓ ਜੀ ਉਹ ਜਿਸ ਵੇਲੇ ਖਾਧੀ ਪੀਤੀ ਖਾ ਪੀ ਕੇ ਨਾ ਤੇ ਉਹਨੇ ਪੁੱਛਿਆ ਕਿ ਰੋਟੀ ਕਿਹਦੇ ਵੱਲੋਂ ਆਈ? ਉਸ ਆਖਿਆ ਜਿਹਨੂੰ ਫੜਨਾ ਆ ਉਹਦੇ ਵੱਲੋਂ ਆਈ ਹੈ। ਉਹ ਸੋਚਿਆ ਭਾਈ ਯਾਰ ਜਿਸ ਰੋਟੀ ਦੇ ਲਈ ਹੈ ਉਹ ਤਾਂ ਫਿਰ ਕੋ ਬੰਦਾ ਵੀ ਤਗੜਾ ਹੀ ਹੈ। ਲਓ ਜੀ ਲੱਕ ਲੂੰਗੀ ਤੇ ਕਸ਼ਾਬਾਂ ਤੇ ਕੇਸ ਜਿਹੜੇ ਖੁੱਲੇ ਛੱਡੇ, ਜਾ ਕੇ ਤੇ ਉਹ ਬੰਦੇ ਜਿਹੜੇ ਬੈਠੇ ਸਨ ਲਾ ਵੀ ਸਰਦਾਰ ਬਹਾਦਰ ਆ ਗਿਆ, ਸਰਦਾਰ ਬਹਾਦਰ ਆ ਗਿਆ। ਇੱਕ ਮੰਜੀ ਉਹਨਾਂ ਵਿਹਲੀ ਕਰ ਦਿੱਤੀ ਜਿਹੜੀ ਐਸਪੀ ਦੇ ਸਾਹਮਣੇ ਸੀ। ਵਾਹ ਉਹਦੇ ਤੇ ਆ ਕੇ ਤੇ ਇਸ ਤਰ੍ਹਾਂ ਲੱਤਾਂ ਲਮਕਾ ਕੇ ਅੱਜ ਬਹਿ ਗਿਆ ਸੀ। ਨਿੱਕੇ ਨਿੱਕੇ ਵੇਦਰੀ ਦੇ ਸਾਂ ਇਹਨਾਂ ਦਾ ਤਮਾਸ਼ੇ। ਅੱਜ ਕਰਕੇ ਜਿਸਲੇ ਬਹਿ ਗਿਆ ਤੇ ਆਂਦਾ ਕੌਣ ਹੈ ਤੂੰ? ਮੈਨੂੰ ਇਹ ਲੋਕ ਬਹਾਦਰ ਆਉਂਦੇ। ਅਸੀਂ ਤੇ ਮੰਜੀ ਤੇ ਬਹਿ ਗਿਆ ਕਿ ਹੋਰ ਕੀ ਕਰਾਂ? ਥੱਲੇ ਬਹੁਤ ਮੁਲਜ਼ਮ ਹੋ ਕੇ ਮੰਜੀਆਂ ਤੇ ਬੈਠਦੇ ਨੇ। ਉਸ ਆਖਿਆ ਉੱਠੋ ਤਾਂ ਛੱਡੋ ਆ ਕੁਰਸੀਆਂ ਕਰਸੀਆਂ ਤੇ ਮੰਜੀਆਂ, ਤੁਹਾਡੇ ਪਿਓ ਨੇ ਘੱਲੀਆਂ ਨੇ ਇੱਥੇ। ਅੱਛਾ ਹੈਂ ਸਾਡੀਆਂ ਮੰਜੀਆਂ ਤੇ ਅਸੀਂ ਪੋਏ ਕੇ ਬਵੀਏ ਤੇ ਤੁਹਾਨੂੰ ਪਲੰਘਾਂ ਤੇ ਪਾਈਏ। ਵਾਹ ਉੱਠ ਜਾ ਕੇ ਐਸਪੀ ਨੂੰ ਕਿਹਾ, ਐਸਪੀ ਨੂੰ ਆਖਿਆ ਉੱਠ ਤੂੰ ਤਾਂ, ਚੱਲ ਆਪਣੇ ਘਰੋਂ ਲੈ ਕੇ ਆ ਜੀ ਬੈਠੇ ਤੇ। ਚੁੱਪ, ਹੋਰ ਨਹੀਂ ਕੁ ਹੋਇਆ। ਅੱਛਾ ਨਾਲ ਬੰਦੇ 50-60 ਹੋਣੇ ਤੇ ਹੋਰ ਸਾਰੇ ਉਤਾਰੇ। ਲਓ ਜੀ
ਹਾਂ ਹੈ ਗੱਲ ਕਰੋ ਤੁਸੀਂ ਜਿਹੜੀ ਕਰਨੀ ਹੈ ਤੁਸੀਂ ਮਤਲਬ ਮੰਜੀਆਂ ਤੇ ਨਹੀਂ ਬਹਿਣ ਦੇਣਾ ਕਿਉਂ ਨਹੀਂ ਬਹਿਣ ਦੇਣਾ ਸਾਰੇ ਮੰਜੀਆਂ ਤੇ ਬਹਿਣਗੇ ਉਹ ਸਿਰਫ ਖਲੋਣਗੇ ਜਿਹੜੇ ਮੇਰੇ ਦੁਆਲੇ ਖਲੋਣ ਵਾਹ ਲਓ ਜੀ ਬਹਿ ਗਏ ਮੰਜੀਆਂ ਹੋਰ ਮੰਗਾ ਲਈਆਂ ਬਹਿ ਗਏ ਜਿਸ ਵੇਲੇ ਤੇ ਆਖਣ ਲੱਗਾ ਗੱਲ ਕਰ ਮੂੰਹ ਨਾਲ ਜਿਹੜੀ ਕਰਨੀ ਆ ਕਿਹਦੇ ਵਾਸਤੇ ਆਇਆ ਤੇ ਕਿਉਂ ਹੋਇਆ ਐਸਪੀ ਨੂੰ ਆਦਾ ਉਹ ਆਦਾ ਤੂੰ ਥਾਣੇਦਾਰ ਨੂੰ ਮਾਰਿਆ ਆਖਣ ਲੱਗਾ ਥਾਣੇਦਾਰ ਨੂੰ ਮੈਂ ਨਹੀਂ ਮਾਰਿਆ ਮੇਰਾ ਭਰਾ ਸੀ ਤੇ ਪਾਗਲ ਸੀ ਜੇ ਉਸ ਪੰਚੋ ਨੇ ਮਾਰਨਾ ਸੀ ਤੇ ਤੂੰ ਜਾਣ ਕਿਉਂ ਦੇਣਾ ਸੀ ਇਹਨੂੰ ਸੁੱਟਦਾ ਨਾ ਅੰਦਰ ਤੇ ਰਾਤ ਮਤਲਬ ਦਿਨ ਲੰਘਦਾ ਤੇ ਰਾਤ ਪੈਂਦੀ ਤੇ ਵੱਢ ਕੇ ਕਿਹੜੇ ਨਾਰੇ ਵਗਾ ਛੱਡਦੇ ਕੀ ਸੀ ਉਹ ਐਸਪੀ ਆਖੇ ਮੈਂ ਉਤਰੇ ਦੇ ਵਾਸਤੇ ਪੈ ਗਿਆ ਉਸ ਆਖਿਆ ਹਾਂ ਆਖਿਆ ਅੱਜ ਤੁਹਾਨੂੰ ਨਹੀਂ ਪਤਾ ਚੋਰੀ ਹੋਈ ਆਖਣ ਲੱਗਾ ਚੋਰੀ ਇੱਕ ਦੀ ਹੋਈ ਹੈ ਕਿ ਸਾਰੇ ਪਿੰਡ ਦੀ ਹੋਈ ਕਿੱਥੇ ਆ ਮੁੰਡਾ ਤੇਰਾ ਉਹਦਾ ਵਿਆਹ ਕੀਤਾ ਹੀ ਵਿਆਹ ਕੀਤਾ ਵੱਖਰਾ ਹੈ ਕਿ ਤੇਰੇ ਨਾਲ ਹੈ ਕਿ ਨਹੀਂ ਵੱਖਰਾ ਆਖਣ ਲੱਗਾ ਤੇਰਾ ਪੁੱਤਰ ਚੋਰ ਹੈ ਆਖਣ ਲੱਗਾ ਜੇ ਮੇਰਾ ਪੁੱਤਰ ਚੋਰ ਹੈ ਤੇ ਮੇਰੀ ਗਈ ਨਹੀਂ ਸੰਦੂਕ ਦੇ ਵਿੱਚੋਂ ਸੰਦੂਕੜੀ ਕੱਢ ਲਈ ਟੂੰਬਾਂ ਦੀ ਅੱਛਾ ਉਹ ਆਖਣ ਲੱਗਾ ਜੰਦਰਾ ਵੀ ਵੱਜਾ ਰਿਹਾ ਜੰਦਰਾ ਖੁੱਲੇ ਵੀ ਸੰਦੂਕੜੀ ਨਿਕਲੇ ਵੀ ਤੇ ਕਿਹੜਾ ਹੋਰ ਕੱਢ ਸਕਦਾ ਉਸ ਅਗਰ ਤੇਰਾ ਪੁੱਤਰ ਚੋਰ ਹੈ ਨਹੀਂ ਮੇਰਾ ਪੁੱਤਰ ਜੇ ਚੋਰ ਹੈ ਤਾਂ ਮੇਰੀ ਗਈ ਨਹੀਂ ਉਸ ਅਗਰ ਲਾ ਹੋ ਰਿਹਾ ਉਹ ਐਸਪੀ ਨੂੰ ਆਖਿਆ ਇਨਕਮ ਕਰ ਥਾਣੇਦਾਰ ਨੂੰ ਘੱਲੇ ਨਾ ਤੇ 2 ਸਿਪਾਹੀ ਨਾਲ ਘੱਲ ਇਹ ਵਿਰਕਾਂ ਵਾਲੇ ਡੇਰੇ ਤੇ ਉਹ ਨਾਲ ਹੀ ਰਿਹਾ ਆ ਅੱਛਾ ਉੱਥੋਂ ਉਹਨੂੰ ਲਿਆਉਣ ਉਹ ਸੋਸੇ ਘੱਲ ਦਿੱਤੇ ਚੌਕੀਦਾਰ ਵੀ ਘੱਲ ਦਿੱਤਾ ਅੱਛਾ ਜੋ ਬਈ ਜਿਸ ਵੇਲੇ ਲਿਆਂਦੋ ਨੇ ਲਿਆਏ ਤੇ ਆਦਾ ਸਾਹਿਬ 10 ਮਿੰਟ ਮੈਨੂੰ ਦਿਓ ਮੈਨੂੰ ਦੇ ਦਿਓ ਹਾਂ ਪਰ ਲਿਜਾ ਕੇ ਨਾ ਮੋਕਲਾ ਤੇ ਉਹਦੇ ਨਾਲ ਗੱਲਾਂ ਲੱਗ ਪਿਆ ਕਰਨ ਗੱਲ ਕਰ ਰਹੇ ਹੋ ਸੰਦੂਕੜੀ ਵਾਲੇ ਮੈਨੂੰ ਆਖੇ ਪਤਾ ਹੀ ਨਹੀਂ ਉਹ ਕਵੇ ਮੇਰੇ ਤੋਂ ਅੰਜੀਰ ਚਕਾ ਲਓ ਮੈਨੂੰ ਗਿਲਜੇ ਚ ਵਾੜ ਲਓ ਮੈਨੂੰ ਜਿੱਥੇ ਦਰਬਾਰ ਦੀ ਕੁੰਡੀ ਲਵਾ ਲਓ ਮੈਨੂੰ ਨਹੀਂ ਪਤਾ ਉਹ ਇਸ ਗੱਲ ਤੋਂ ਆ ਰਹੀ ਨਾ ਅੱਛਾ ਉਸ ਆਖਿਆ ਆ ਗਿਆ ਫਿਰ ਲਾ ਹੁਣ ਦੱਸੀ ਵੀ ਨਾ ਹੁਣ ਦੱਸੀ ਲਿਆ ਕੇ ਤੇ ਆਉਂਦਾ ਹਾਂ ਜੀ ਸਰਦਾਰ ਜੀ ਉਸ ਐਸਪੀ ਦਾ ਸਰਦਾਰ ਜੀ ਕੀ ਬਣਾਇਆ ਨੇ ਆਖਣ ਲੱਗਾ ਆਉਂਦਾ ਹਲਵਾ ਕੇ ਆਇਆ ਵਾਂ ਤੇ ਥੱਕਿਆ ਵਾਂ ਤੇ ਥਕੇਵਾ ਤੇ ਮੇਰਾ ਕੋਲ ਲਾਏਗਾ ਤੇ ਫਿਰ ਮੈਂ ਗੱਲ ਕਰਾਂਗਾ ਤੇ ਆ 2 ਜਵਾਨ ਸਰਾਏ ਇਹਨਾਂ ਨੂੰ ਆਖੋ ਜਰਾ ਇਹਨੂੰ ਲਤਾੜਦੇ ਅੱਛਾ ਉਹ ਸਿਪਾਹੀਆਂ ਨੇ ਸੁੱਟ ਕੇ ਥੱਲੇ ਤੇ ਉੱਤੇ ਚੜ ਗਏ ਉਹ ਬੂਟਾਂ ਦੀਆਂ ਚੋਬਾਂ ਅੱਡੀਆਂ ਬਾਂ ਕਰ ਉਹਦਾ ਭੈਣ ਜੋ ਨੂੰ ਰੌਲਾ ਪਾਣਾ ਗੱਲ ਤੇ ਸਗੋਂ ਤੈਨੂੰ ਲਤਾੜਨ ਦਾ ਤੇਰਾ ਕੀ ਕਰਦੇ ਤੈਨੂੰ ਮਾਰਦੇ ਨੇ ਲੋ ਜੀ ਜਿਸ ਵੇਲੇ ਮਲਿਓ ਨੇ ਨਾ ਨਹੀਂ ਮੈਂ ਕਿਹਾ ਦੱਸਣਾ ਨਹੀਂ ਦੱਸਣਾ ਤੂੰ ਕੀ ਹੈ ਤੂੰ ਇਹ ਆਖਣਾ ਮੈਂ ਸਹੁੰ ਦੇਣਾ ਅੱਛਾ ਤੇ ਸਹੁੰ ਤੇਰੀ ਹੈ ਲੈਣੀ ਨੇ ਲਓ ਜੀ ਅਖੀਰ ਹੋ ਨਾ ਉਹ ਛੱਡ ਦਿੱਤਾ ਉਹਨਾਂ ਨੂੰ ਆਖਣ ਛੱਡ ਦਿੱਤਾ ਆ ਕੇ 10 ਸਾਹਿਬ ਨੂੰ ਸਾਹਮਣੇ ਖਲੋ ਕੇ ਆਖੇ ਜੀ ਸੰਦੂਕੜੀ ਮੈਂ ਕੱਢੀ ਹੈ ਕੱਢ ਕੇ ਤੇ ਉੱਥੇ ਮਤਲਬ ਬੇਰ ਹੈ ਅੱਛਾ ਤੇ ਉਸ ਬੇਰ ਦੇ ਮੁੱਢ ਨਾਲ ਦੱਬੀ ਹੈ ਅੱਛਾ ਮੰਨ ਗਿਆ ਕਿ ਉਸ ਬਹਾਦਰ ਆਖਣ ਲੱਗਾ ਕੁੜੀ ਆਵੇ ਜੇ ਝੂਠ ਹੋਇਆ ਨਾ ਤੈਨੂੰ ਹੁਣ ਇਹਨਾਂ ਕੁੱਟਦੇ ਲਾਉਣਾ ਉੱਥੋਂ ਅੱਛਾ ਆਖੇ ਨਹੀਂ ਝੂਠ ਨਹੀਂ ਉੱਥੇ ਚਲੋ ਉਹ ਥਾਣੇਦਾਰ ਫੇਰ ਕਰ ਲਿਆ ਚੱਲ ਜਾ ਕੇ ਲਿਆਓ ਅੱਛਾ ਉਹ ਚੌਕੀਦਾਰ ਵੀ ਗਿਆ ਉਹ ਵੀ ਗਿਆ ਸਾਰੇ ਗਏ ਉਹ ਉਸੇ ਬੁੱਢੇ ਨੂੰ ਚੁਕਾ ਕੇ ਮੁੜ ਲਿਆਂਦੀ ਫਿਰ ਹਾਂ ਲਿਆ ਲਓ ਜੀ ਮੈਦਾਨ ਚ ਆ ਗਈ
ਬਹਾਦਰ ਨੇ ਆਖਿਆ ਗੱਲ ਸੁਣ। ਐਸਪੀ ਨੂੰ ਆਂਦਾ ਵੇਖ ਅਸੀਂ ਸਾਡੇ ਤੋਂ ਚੋਰ ਮੰਗਣਾ ਹੋਵੇ ਨਾ ਹੂੰ ਤੇ ਸਾਨੂੰ ਆ ਕੇ ਆਖੋ ਉਹਨੂੰ ਫੜਨਾ ਨਹੀਂ ਤੁਸੀਂ ਬੰਦਾ ਨਹੀਂ ਫੜਨਾ। ਸਾਡੇ ਤੋਂ ਆ ਕੇ ਮੰਗੋ ਅਸੀਂ ਦਿਆਂਗੇ ਤੇ ਦਿਆਂਗੇ ਨਹੀਂ ਤੇ ਬੰਦਾ ਨਹੀਂ ਫੜਨਾ। ਤੇ ਇਹ ਸਾਡੇ ਤੋਂ ਮੰਗਦੇ ਹਨ। ਇਹਨਾਂ ਕਿਉਂ ਅੱਗੇ ਜਾ ਕੇ ਪਰਚਾ ਦਿੱਤਾ ਸਾਈਆਂ ਨੇ। ਸਹੀ। ਉਹ ਸਾਈ ਨੂੰ ਆਖਣ ਲੱਗੇ ਇਨਕਮ ਕਰੀ ਚੁੱਪ ਕਰਕੇ ਮੰਜੀ ਜੁਲੀਏ ਚੁੱਕ ਕੇ ਨਾ ਇੱਥੋਂ ਤੁਰ ਗਈ। ਪਿੰਡੋਂ ਨਿਕਲ ਜਾ। ਹੈਂ ਪਿੰਡੋਂ ਨਿਕਲ ਜਾ। ਤੈਨੂੰ ਨਹੀਂ ਤੇ ਨਾ ਮਾਰ ਦੇਣੇ। ਹੋਰ ਨਾ ਆਖੀ ਮੈਨੂੰ ਦੱਸਿਆ ਨੇ ਇਹ ਜਿਨ੍ਹਾਂ ਨੂੰ ਸਾਰਿਆਂ ਨੂੰ ਲੰਮਿਆਂ ਪਵਾਇਆ ਸੀ ਇਹਨਾਂ ਤੈਨੂੰ ਛੱਡਣਾ ਨਹੀਂ ਤੇ ਨਿਕਲ ਜਾ। ਲਓ ਜੀ ਉਹ ਮੁੰਡਾ ਕਿ ਮੇਰਾ ਮੁੰਡਾ ਤੇਰਾ ਹੈ ਪੁਲਿਸ ਵਾਲਿਆਂ ਨੇ ਜਾਣਾ। ਉਹ ਸਾਹਿਬ ਨੇ ਪੁੱਛਿਆ ਬਾ ਹਾਂ ਜੀ ਹੁਣ ਇਹਦਾ ਕੀ ਕਰੀਏ। ਆਖਣ ਲੱਗਾ ਲੈ ਜਾਓ ਇਹਨੂੰ 4 ਦਿਨ ਥਾਣੇ 'ਚ ਰੱਖਣਾ ਚਲਾਨ ਨਹੀਂ ਇਹਦਾ ਕਰਨਾ ਇਹਨੂੰ ਮਾਰਨਾ ਨਹੀਂ ਉਨੀ ਬਾਣਾ ਤੇ ਜਾ ਸਕਦੇ ਹੋ ਖਾਣਾ ਪੀਣਾ ਤੇ ਦੱਸੋ ਨਹੀਂ ਅੱਗੇ ਬੜੇ ਰਹਿੰਦੇ। ਵਾਹ ਜੀ ਵਾਹ। ਹੈਂ ਇਸ ਤਰ੍ਹਾਂ ਦੇ ਉਹ ਸਨ। ਵਾਹ ਜੀ ਵਾਹ ਬਜ਼ੁਰਗੋ ਕਮਾਲ ਤੁਹਾਡੀ ਯਾਦਾਸ਼ਤ ਵੀ ਨੂੰ ਤੇ ਫਿਰ ਕਮਾਲ ਹੈ। ਮੰਗੀ ਪਈ ਰਣੀ ਕੀ ਕਣਕ ਦੀ। ਅੱਛਾ। ਇਹਦੇ ਕੋਲ ਬੰਦਾ ਉਸ ਸਰਦਾਰ ਨੇ ਘੱਲਿਆ ਲਿਆ ਜਾ ਬਹਾਦਰ ਨੂੰ ਆਖੀ ਬੰਦੇ ਕਲਾਏ ਕਣਕ ਵੱਢਣੀ। ਆਇਆ ਤੇ ਆਂਦਾ ਸਾਹ ਹੀ ਨਹੀਂ ਕੋ ਬੰਨ ਦਿੱਤੀ ਉਸ ਨੂੰ। ਜੇ ਆਖੇ ਨਾ ਬੰਦੇ ਕੋਈ ਨਹੀਂ ਤੇ ਆਖੀ ਆ ਤੈਨੂੰ ਤੋਹਫਾ ਮਿਲਿਆ ਫਿਰ ਇਹ ਲੈਣਾ। ਅੱਛਾ। ਸਿਰ 'ਚ ਪਾਲਾ ਉਹ ਜਿਸ ਵੇਲੇ ਲਿਆਇਆ ਆਇਆ ਮੁੱਲਾ ਗਈਆਂ ਦਾ ਹੁੰਦਾ ਸੀ ਉਹ ਜੋ ਕੋ ਦਿਸਦਾ ਸੀ ਉਹ ਲੈ ਆਉਂਦੇ ਸੀ। ਮਾੜੇ ਬੰਦੇ ਦਾ ਇਹੋ ਹੀ ਹੁੰਦਾ ਨਾ ਕਮੀ ਦਾ। ਉਹ ਲੈ ਕੇ ਜਿਸ ਵੇਲੇ ਆਇਆ ਤੇ ਆ ਕੇ ਆਖਿਆ ਸਰਦਾਰ ਜੀ ਉਹਨਾਂ ਆਖਿਆ ਬਾ ਮੰਗੀ ਪਾਣੀ ਇਹਨੂੰ ਬੰਦੇ ਕਲਾਏ। ਉਸ ਆਖਿਆ ਬੰਦੇ ਕਿਹੜੇ ਕਲਾਂ ਸਾਰੀ ਦੁਨੀਆ ਤੇ ਆਪੋ ਆਪਣੇ ਥਾਂ ਤੇ ਲੱਗੀ ਹੈ ਤੇ ਬੰਦੇ ਤੇ ਮੁਸ਼ਕਲ ਹੈ। ਉਸ ਆਖਿਆ ਫਿਰ ਆ ਤੋਹਫਾ ਇਹ ਲੈ ਲਓ। ਇਹ ਕੀ ਹੈ ਅਗੇ ਜੀ ਇਹ ਸੁਆਹ ਹੈ। ਉਸ ਆਖਿਆ ਜੇ ਨਾ ਲੱਭਸੂ ਤੇ ਸਿਰ 'ਚ ਪਾ ਲੈ। ਉਸ ਆਖਿਆ ਇਹਨੂੰ ਜਾ ਲੈ ਬੰਦੇ ਸਵੇਰੇ ਆ ਜਾਣ। ਅੱਛਾ। ਚੱਲ ਖਜਰ ਉਹ ਦੇਖਦੇ ਉਹਨੇ ਮੋੜ ਦਿੱਤਾ। ਲਓ ਜੀ ਦੂਜੇ ਦਿਨ ਦੋਵੇਂ ਭਰਾ ਚੜੇ ਘੋੜੀਆਂ ਤੇ ਨਾਲ ਦੂਜੇ ਵੀ ਬੰਦੇ ਚੜੇ। ਜਿੱਥੇ ਵਾਢਾ ਲੱਗਾ ਹੋਵੇ ਉੱਥੋਂ ਠਾਣ ਚਲੋ ਬਾ ਰਲੀ ਕੇ। ਅੱਛਾ। ਮਿਰਜ਼ਾ ਸਾਬਲ ਗੋਪੇਰਾ ਜੰਗੀਰਪੁਰਾ ਮੰਦੇ ਦਾ ਡੇਰਾ ਤੇ ਇਸ ਤਰ੍ਹਾਂ ਕਰਕੇ ਨਾ ਕੁਰ ਕੇ ਸਾਰੇ ਮੁੜ ਉੱਥੇ ਕਰ ਲਿਓ ਸੀ। ਸਾਰੇ ਵਾਢੇ ਉੱਥੇ ਭੇਜ ਦਿੱਤੇ। ਵਾਢੇ। ਅੱਛਾ। ਜਿਸ ਵੇਲੇ ਕੱਲਿਓ ਸੋ ਨਾ ਤੇ ਲੱਗ ਪਏ ਵੱਢਣ। ਉਹਨਾਂ ਗੱਡੇ ਤੇ ਰੋਟੀ ਲਿਆਂਦੀ। ਅੱਛਾ। ਕਿਸੇ ਨੂੰ ਕੋਈ ਚੱਪਾ ਆਈ ਤੇ ਕਿਸੇ ਨੂੰ ਨਾ ਆਈ। ਉਹਨਾਂ ਦੀ ਰੋਟੀ ਨਹੀਂ ਪੂਰੀ ਹੋਈ। ਇਹ ਗਿਆ ਫਿਰ ਇਹ ਗਿਆ ਤੇ ਇਸ ਆਖਰ ਕੱਲੇ ਸਨ ਪਤਾ ਤੇ ਲੈਣਾ ਸਾਸੂ ਨਾ ਮੈਂ ਕਿਉਂ ਕੋ ਖਾਣ ਪੀਣ ਦਾ। ਲਓ ਜੀ ਗਿਆ ਤੇ ਜਾ ਕੇ ਪੁੱਛਿਆ ਉਹ ਸੁਣਾਓ ਉਹ ਖਾਣ ਪੀਣ ਦਾ ਆਖਣ ਲੱਗਾ ਸਰਦਾਰ ਜੀ ਕਿਸੇ ਨੂੰ ਚੱਪਾ ਆਈ ਹੈ ਤੇ ਕਿਸੇ ਨੂੰ ਕੋਈ ਭੁੱਖੇ। ਉਹਨੂੰ ਮਿਲਿਆ ਆਖਣ ਲੱਗਾ ਕਿਉਂ ਬਈ ਇਹਨਾਂ ਕੋਲ ਰੋਟੀ ਆ ਖਾ ਲਈ ਹੈਨਾ। ਉਹਨਾਂ ਨੇ ਕਿਹਾ ਖਾ ਲਈ ਹੈ। ਹਾਂ। ਆਖਣ ਲੱਗਾ ਜੋ ਤੁਹਾਡੇ ਨਾਲ ਹੋਇਆ ਡਾ ਦਿਓ ਤੋਤੇ ਡਾ ਦਿਓ। ਅੱਛਾ। ਉਹ ਮਾਰਨ ਦਾਤਰੀ ਦਾ ਸਿੱਟੇ ਉਹ ਸਾਨੂੰ ਉਹ ਕਿੰਨੀਆਂ ਪੈਲੀਆਂ ਉਹਦੀਆਂ ਫਿਰ ਤਬਾਹ ਕਰਕੇ ਆਇਆ। ਆਖਣ ਲੱਗੇ ਮਿਰਜ਼ੇ ਵਾਲੇ ਆਏ ਇਹਨਾਂ ਨੂੰ ਜੇ ਕਿਸੇ ਹੋਏ ਆਖਿਆ ਨਾ ਤੇ ਯਾਦ ਰੱਖ ਲਿਆ ਜੇ ਰਣੀ ਕੇ ਅੱਗ ਲਾ ਕੇ ਸਾੜਾਂਗੇ। ਆਖਣ ਲੱਗਾ ਲੱਭੀ ਤੋਤੇ ਡਾ ਕੇ ਜੋ ਝੱਟ ਤੇ ਪਿੰਡ ਆਓ
ਅੱਛਾ। ਇੱਕ ਬੰਦਾ ਲਾਮੇ ਨਾ ਜਾਏ। ਸਾਰੇ ਪਿੰਡ ਜਿੰਨੇ ਆਏ ਇਕੱਠੇ ਕੀਤੇ ਨੇ ਨਾ, ਸਾਰੇ ਉੱਥੇ ਆ। ਅੱਛਾ, ਉਹਨੇ ਆਪਣੇ ਇੱਥੇ ਬੁਲਾ ਲਏ। ਇੱਥੇ ਮੰਗਾ ਲਏ। ਲਓ ਜੀ, ਆਪਣੇ ਡੰਗਰ 2 ਮੰਗਾਏ ਸਰਾਏ, ਉਹ ਜ਼ੀਬਾ ਕਰਾ ਕੇ ਨਾਈਆਂ ਨੂੰ ਲਾਇਆ, ਰੋਟੀ ਪਕਾਈ। ਘਰ ਘਰ ਮਤਲਬ ਤੰਦੂਰੀਆਂ ਤਪ ਗਈਆਂ। ਅੱਛਾ। ਤੇ ਰੋਟੀ ਪਕਾਈ ਲੋਕਾਂ ਤੇ ਲਓ ਜੀ, ਉਹਨਾਂ ਨੂੰ ਆਖਣ ਲੱਗਾ ਰੋਟੀ ਖਾ ਕੇ ਜਾਣਾ ਜੇ ਅਸੀਂ ਜਾਣਾ। ਵਾਹ। ਜਿਸ ਵੇਲੇ ਮਤਲਬ ਉਹਨਾਂ ਬੱਸ ਕੀਤੀ ਨਾ, ਸਾਰੇ ਮੁੜ ਆਪਣੇ ਡੇਰੇ ਚ, ਤੇ ਨਾਲ ਵਿਹਲਾ ਥਾਂ ਸੀ ਉੱਥੇ। ਕੋਈ ਪਤਾ ਨਹੀਂ ਸੀ ਲੱਗਦਾ ਕਿੰਨਾ ਘੁੰਮ ਲੱਗੇ। ਅੱਛਾ। ਤੇ ਖਵਾ ਕੇ ਰੋਟੀ ਤੇ ਆਖਣ ਲੱਗਾ ਲਾਭੀ ਮੇਰੇ ਤੇ ਰਾਜੀ ਜਾਇਆ ਨਹੀਂ। ਤੁਹਾਨੂੰ ਅਗਲੇ ਘਰ ਘੱਲਿਆ ਸੀ ਤੇ ਉਹਦੇ ਸਿਰ ਸਵਾਹ ਉਹਦੇ ਚ ਪਵਾਈ ਆ। ਵਾਹ ਜੀ ਵਾਹ। ਤੇ ਖਾ ਕੇ ਰੱਜ ਕੇ ਜਾਏ, ਜਿੰਨਾ ਵੀ ਖਾਣਾ ਦੇ ਖਾਓ। ਬਹਿ ਜਾ ਕਰਾ ਛੜੀ। ਆਪਣੀ ਇੱਜ਼ਤ ਉਹਨੇ ਬਰਕਰਾਰ ਰੱਖੀ। ਹਾਂ, ਸਵਾਹ ਉਹਨਾਂ ਦੇ ਸਿਰ 'ਚ ਪਵਾਈ। ਆਖਣ ਲੱਗਾ ਕੱਲ ਨੂੰ ਫੇਰ ਸਾਨੂੰ ਇਹਨਾਂ ਨਾਲ ਲੋੜ ਹੈ। ਹੋ ਸਕਦਾ ਕਿਤੇ ਹੋਰ ਦੇ ਕੱਲੜੇ ਪੈਣ। ਵਾਹ ਜੀ ਵਾਹ। ਕਿ ਜੇ ਇਹ ਭੁੱਖੇ ਰਹੇ ਤੇ ਇਹਨਾਂ ਮਤਲਬ ਬੁੱਝ ਜਾਣਾ ਹੈ। ਇੰਜੀ ਹੈ। ਇਹਨਾਂ ਆਖਣਾ ਕਰਮਾਂ ਨੂੰ ਖਾਓ, ਉਹ ਜਿਹੜੇ ਉੱਥੋਂ ਭੁੱਖੇ ਆਏ ਸਾਰੋਂ। ਇਸ ਤਰ੍ਹਾਂ ਦੇ ਪਾਓ ਬੰਦੇ। ਕਮਾਲ ਸੀ ਜੀ, ਕਮਾਲ ਸੀ। ਬੜਾ ਵਧੀਆ ਲੱਗਿਆ ਬਜ਼ੁਰਗ ਤੁਹਾਡੀਆਂ ਗੱਲਾਂ ਸੁਣ ਕੇ। ਇਹ ਤਰੀਕ ਬਾਬੇ ਮਨਜ਼ੂਰ ਨੇ ਵੀ ਨਹੀਂ ਦੱਸੀ ਸਾਨੂੰ, ਅਸੀਂ ਉਹਦਾ ਵੀ ਇੰਟਰਵਿਊ ਕੀਤਾ, ਉਹਦਾ 2-3 ਹੋਰ ਬੰਦਿਆਂ ਨੇ ਵੀ ਕੀਤਾ। ਜੋ ਤਰੀਕ ਤੁਸੀਂ ਦੱਸ ਦਿੱਤੀ ਹੈ ਨਾ, ਉਹ ਬਾਬੇ ਮਨਜ਼ੂਰ ਨੇ ਵੀ ਨਹੀਂ ਦੱਸੀ। ਇਹ ਹੁਣ ਪੁੱਛਿਆ ਜੇ ਤੁਹਾਨੂੰ ਦੱਸੇਗਾ ਇਹ ਵੀ। ਨਹੀਂ, ਜਿਹੜੇ ਤੁਸੀਂ ਗੱਲਾਂ ਦੱਸ ਦਿੱਤੀਆਂ ਨਾ, ਉਹ ਕਿਸੇ ਨੇ ਨਹੀਂ ਦੱਸੀਆਂ ਇਸ ਪਿੰਡ ਦੇ ਬਾਰੇ। ਨਹੀਂ, ਮੈਂ ਤਾਂ ਤੁਹਾਨੂੰ ਹੋਈਆਂ ਵੀ ਸੁਣਾਈਆਂ ਨੇ ਤੇ ਨਾ ਹੋਣ ਵਾਲੀਆਂ ਵੀ ਸੁਣਾਈਆਂ। ਇੰਜੀ ਹੈ। ਉਹਨਾਂ ਵਿੱਚੋਂ ਕੋਈ ਮੁੜ ਕੇ ਆਇਆ ਬਹਾਦਰ ਸਿੰਘ ਦੇ ਖਾਨਦਾਨ? ਉਹਨਾਂ ਚੋਂ ਆਇਆ ਸੀ ਜੰਗੀਰਾ। ਅੱਛਾ। ਬਹਾਦਰ ਦਾ ਮੁੰਡਾ ਵੱਡਾ। ਉਹ ਇੱਧਰੋਂ ਹੋ ਕੇ ਗਿਆ ਸੀ ਤੇ ਥੋੜੇ ਦਿਨ ਮਗਰੋਂ ਨਾ ਮਰ ਗਿਆ ਸੀ। ਮਰ ਗਿਆ ਸੀ। ਬਹਾਦਰ ਆਇਆ ਸੀ ਨਨਕਾਣੇ। ਅੱਛਾ। ਔਰ ਨੂਰਾ ਗਖੜ ਗਿਆ ਸੀ। ਉਹ ਇਹਨੂੰ ਚਾਦਰ ਦਿੱਤੀ ਸੀ ਉਧਰ ਦੀ ਇੰਡੀਆ ਦੀ। ਅੱਛਾ। ਆਖਣ ਲੱਗਾ ਲਾ ਉੱਤੇ ਲਾਇਆ, ਯਾਦ ਕਰੇਗਾ। ਵਾਹ ਜੀ ਵਾਹ। ਤੇ ਪਿੰਡ ਨਹੀਂ ਸੀ ਆਇਆ। ਚਲੋ ਜੀ, ਅੱਜ ਵੀ ਉਹਨਾਂ ਨੂੰ ਲੋਕ 77 ਸਾਲ ਬਾਅਦ ਵੀ ਯਾਦ ਰੱਖਿਆ ਤੁਸੀਂ। ਅੱਛੇ ਬੰਦੇ ਸੀ ਤਾਂ ਹੀ ਯਾਦ ਰੱਖਿਆ ਨਾ। ਸਹੀ। ਬਹੁਤ ਮਿਹਰਬਾਨੀ ਬਜ਼ੁਰਗੋ, ਬਹੁਤ ਸ਼ੁਕਰੀਆ, ਬੜਾ ਵਧੀਆ ਲੱਗਿਆ।